ਜਿਹੜੇ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ Facebook YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੋਤੇ ਅੱਜ ਜੂਨ ਦੀ 17 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲਾ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698। ਸਰੋਤਿਆਂ ਨੂੰ ਸਭ ਤੋਂ ਪਹਿਲਾਂ ਜਿਹੜੀ ਨਿਖਲ ਗੁਪਤਾ ਦੇ ਸੰਬੰਧ ਦੇ ਵਿੱਚ ਕੱਲ ਆਪਾਂ ਸਪੈਸ਼ਲ ਰਿਪੋਰਟ ਕੀਤੀ ਸੀ ਐਤਵਾਰ ਸ਼ਾਮ ਨੂੰ। ਅੱਜ ਸਵੇਰੇ ਵੀ ਤੁਹਾਡੇ ਨਾਲ ਡਿਟੇਲ 'ਚ ਡਿਸਕਸ ਕੀਤਾ ਸੀ। ਅੱਜ ਕੋਰਟ ਦੇ ਵਿੱਚ ਕੀ ਕੁਝ ਵਾਪਰਿਆ ਉਹਦੀ ਜਿਹੜੀ ਸਪੈਸ਼ਲ ਰਿਪੋਰਟ ਆ ਰਾਜਕਨਵੀਰ ਸਿੰਘ ਉਹਨਾਂ ਨੇ ਤਿਆਰ ਕੀਤੀ ਆ ਤੇ ਉਹ ਪੰਜਾਬੀ ਜਿਹੜੀ USA ਦੀ Facebook ਤੇ YouTube ਦੇ ਉੱਤੇ ਵੀ ਪਈ ਆ। ਤੇ 8 ਵਜੇ ਦੇ ਕਰੀਬ ਜਿੰਨੇ ਵੀ ਸਾਡੇ ਜਿਹੜੇ ਰੇਡੀਓ ਸਟੇਸ਼ਨ ਹੈਗੇ ਆ 15 AM ਤੇ FM ਸਟੇਸ਼ਨ, ਉਹਨਾਂ ਦੇ ਉੱਤੇ ਉਸ ਟਾਈਮ ਦੇ ਉੱਤੇ ਤੁਸੀਂ ਉਹ ਪੂਰੀ ਰਿਪੋਰਟ ਸੁਣ ਵੀ ਸਕੋਗੇ। ਜੀ ਬਿਲਕੁਲ। ਸੋ ਥੋੜਾ ਜਿਹਾ ਤੁਹਾਨੂੰ ਮਾੜਾ ਜਿਹਾ ਉਸ ਦੇ ਵਿੱਚ ਦੱਸਦੇ ਜਾਈਏ ਵੀ ਅਪਡੇਟ ਕੀ ਰਹੀ ਆ। ਕੱਲ ਜਦ ਇਹ ਪਹੁੰਚਿਆ ਉਸ ਤੋਂ 24 ਘੰਟਿਆਂ ਦੇ ਵਿੱਚ ਇਹਨਾਂ ਨੇ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਸੀ। ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੀ ਅਦਾਲਤ ਵਿੱਚ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਹੋਇਆ। ਇਸ ਦੇ ਸਾਹਮਣੇ ਇਹਨੂੰ ਪੁੱਛਿਆ ਗਿਆ ਵੀ ਤੂੰ ਗਿਲਟੀ ਆ ਕਿ ਨਾਟ ਗਿਲਟੀ ਆ। ਸੋ ਇਹਨੇ ਨਾਟ ਗਿਲਟੀ ਪਲੀ ਕੀਤਾ। ਆਪਣੇ ਦੋਸ਼ ਜਿਹੜੇ ਆ ਉਹ ਕਬੂਲੇ ਨਹੀਂ, ਸਵੀਕਾਰੇ ਨਹੀਂ। ਦੋਸ਼ਾਂ ਤੋਂ ਜਿਹੜਾ ਇਸਨੇ ਇਨਕਾਰ ਕਰ ਦਿੱਤਾ ਹੈਗਾ ਆ। ਬਾਕੀ ਅਗਲੀ ਤਰੀਕ ਜਿਹੜੀ ਆ ਇਸ ਦੀ 28 ਜੂਨ ਹੁਣ 2 ਵਜੇ ਜਿਹੜੀ ਉੱਥੇ ਪਈ ਆ। ਸੋ ਇਹ ਹੋਣਾ ਚਾਹੀਦਾ ਆ ਹਰਜੀਤ ਸਿੰਘ ਜੀ ਵੀ ਹੁਣ ਜਦੋਂ 28 ਤਰੀਕ ਨੂੰ ਹੁਣ ਅਗਲੀ ਤਰੀਕ ਜਿਹੜੀ ਉਹ ਹੋਵੇ, ਉਸ ਵਿੱਚ ਵੱਧ ਤੋਂ ਵੱਧ ਲੋਕ ਜਿਹੜੇ ਉੱਥੇ ਪਹੁੰਚਣ। ਆਪਾਂ ਦੇਖਿਆ ਵੀ ਆਪਣੇ ਗੁਆਂਢੀ ਮੁਲਕ ਦੇ ਵਿੱਚ ਭਾਈ ਨਿੱਜਰ ਹੋਣਾ ਦੀ ਜਦੋਂ ਸ਼ਹਾਦਤ ਹੋਈ, ਉਹਨਾਂ ਦੇ ਅਸੈਸੀਨੇਸ਼ਨ ਕੀਤੀ ਗਈ ਆ, ਉਸ ਤੋਂ ਬਾਅਦ ਦੇ ਵਿੱਚ ਜਦ ਕਥਿਤ ਤੌਰ ਤੇ ਹਥਿਆਰੇ ਜਿਹੜੇ ਉਹ ਫੜੇ ਗਏ ਆ, ਤਾਂ ਉਹਨਾਂ ਦੀ ਪੇਸ਼ੀਆਂ ਦੇ ਦੌਰਾਨ ਵੀ ਜਿਹੜੀ ਵੱਡੀ ਸੰਖਿਆ ਸਿੱਖ ਉੱਥੇ ਮੌਜੂਦ ਹੋਏ ਸੀ। ਸੋ ਇੱਥੇ ਵੀ ਜਿਹੜੇ ਨਿਊਯਾਰਕ ਦੇ ਵਿੱਚ ਵਸਦੇ ਸਿੱਖ ਨੇ ਉਹਨਾਂ ਨੂੰ ਜਿਹੜਾ ਜ਼ਰੂਰ ਉੱਥੇ ਹਾਜ਼ਰੀ ਲਵਾਉਣੀ ਚਾਹੀਦੀ, ਉੱਥੇ ਪਹੁੰਚਣਾ ਚਾਹੀਦਾ ਆ ਵੀ ਕਮਿਊਨਿਟੀ ਜਿਹੜੀ ਆ ਇਸ ਦੇ ਬਾਰੇ ਬਹੁਤ ਸੀਰੀਅਸ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। 에ਅਰ ਇੰਡੀਆ ਦੇ ਕਾਰਨਾਮੇ ਤੁਸੀਂ ਬਾਰ-ਬਾਰ ਪੰਜਾਬੀ ਜਿਹੜੀ USA ਤੇ ਵੀ ਸੁਣਾਉਂਦੇ ਰਹਿੰਦੇ ਆ, ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਉੱਭਰਦੇ ਰਹਿੰਦੇ ਆ। ਅੱਜ ਹੁਣ ਇਹ ਖਬਰ ਆ ਰਹੀ ਆ ਵੀ 에ਅਰ ਇੰਡੀਆ ਦੀ ਇੱਕ ਫਲਾਈਟ ਸੈਨ ਫਰਾਂਸਿਸਕੋ ਨੂੰ ਆ ਰਹੀ ਸੀ ਇੰਡੀਆ ਤੋਂ ਇੱਕ ਜਦੋਂ ਬੰਦਾ ਇੱਕ ਪੈਸੇਂਜਰ ਖਾਣਾ ਖਾਣ ਲੱਗਾ ਤਾਂ ਉਹਦੇ ਵਿੱਚੋਂ ਬਲੇਡ ਨਿਕਲਿਆ। ਸੋ ਉਸ ਨੂੰ ਲੈ ਕੇ ਜਿਹੜਾ ਕਾਫੀ ਹੱਲਾ ਗੁੱਲਾ ਹੋਇਆ, ਕਾਫੀ ਰੌਲਾ ਪਿਆ ਹੈਗਾ। ਤੇ ਹੁਣ 에ਅਰਲਾਈਨ ਦੇ ਸਪੋਕਸ ਪਰਸਨ ਨੇ ਮੰਨਿਆ ਆ ਕਿ ਜਿਹੜੀ ਫੋਰਨ ਆਬਜੈਕਟ ਜਿਹੜਾ ਬਲੇਡ ਸੀਗਾ ਉਹ ਪੈਸੇਂਜਰ ਦੇ ਮੀਲ ਦੇ ਵਿੱਚ ਜੋ ਮਿਲਿਆ, ਉਹਦੀ ਇਨਵੈਸਟੀਗੇਸ਼ਨ ਕੀਤੀ ਗਈ ਆ। ਉਹ ਇੱਕ ਵੈਜੀਟੇਬਲ ਪ੍ਰੋਸੈਸਿੰਗ ਮਸ਼ੀਨ ਜਿਹੜੀ ਯੂਜ਼ ਕੀਤੀ ਜਾਂਦੀ ਆ 에ਅਰਲਾਈਨ ਕੇਟਰਿੰਗ ਪਾਰਟਨਰ ਵੱਲੋਂ, ਉਹਨਾਂ ਦੇ ਵਿੱਚੋਂ ਟੁੱਟਿਆ ਸੀ। ਕਹਿੰਦੇ ਪਈ ਹੁਣ ਜਿਹੜੀ 에ਅਰ ਇੰਡੀਆ ਆ ਉਹ ਸਟ੍ਰਿਕਟ ਮੈਜਰਸ ਲਊਗੀ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿ ਇਦਾਂ ਦੀ ਚੀਜ਼ ਨਾ ਵਾਪਰੇ। ਪਹਿਲਾਂ ਹੀ ਬਹੁਤ ਸਾਰੀਆਂ ਜਿਹੜੀਆਂ ਕੰਪਲੇਨਸ ਆ ਉਹ 에ਅਰ ਇੰਡੀਆ ਦੀਆਂ ਤੁਸੀਂ ਆਮ ਦੇਖਦੇ ਰਹੋਗੇ। ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਸਾਰੇ ਰੇਡੀਓ ਸਟੇਸ਼ਨਾਂ ਦੇ ਉੱਤੇ ਵੀ ਲੋਕ ਆ ਕੇ ਕੰਪਲੇਨ ਕਰਦੇ ਰਹਿੰਦੇ ਆ। ਜੀ ਅਗਲੀ ਹਰਜੀਤ ਸਿੰਘ ਜੀ ਖਬਰ ਤੇ ਨਜ਼ਰ ਮਾਰਦੇ ਜਾਈਏ। ਗਵਰਨਰ ਗੈਵਿਨ ਨਿਊਸਮ ਉਹਨਾਂ ਨੇ ਜਿਹੜੇ ਕੈਲੀਫੋਰਨੀਆ ਦੇ ਗਾਰਡਸ ਆ ਉਹਨਾਂ ਦੀ ਨਫਰੀ ਨੂੰ ਦੁੱਗਣਿਆਂ ਕਹਿੰਦੇ ਆ ਵੀ ਉਹ ਕਰਨਾ ਆ ਤਾਂ ਜੋ ਜਿਹੜਾ US ਦੇ ਵਿੱਚ ਜਾਂ ਕੈਲੀਫੋਰਨੀਆ ਦੇ ਵਿੱਚ ਜਿਹੜਾ ਫੈਂਟਨਲ ਦੀ ਟ੍ਰੈਫਿਕਿੰਗ ਹੁੰਦੀ ਆ ਉਸ ਨੂੰ ਰੋਕਿਆ ਜਾਵੇ। ਨਿਊਸਮ ਦੇ ਆਫਿਸ ਦੀ ਮੰਨੀਏ ਤਾਂ ਉਹਨਾਂ ਨੇ ਨਫਰੀ 155 ਤੋਂ ਵਧਾ ਕੇ ਤੇ 390 ਜਿਹੜੀ ਆ ਉਹ ਕਰਨ ਜਾ ਰਹੇ ਹੈਗੇ ਆ। ਨਿਊਸਮ ਹੁਣਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਸਾਡੀ ਜਿਹੜੀ ਟੌਪ ਪ੍ਰਾਇਓਰਿਟੀ ਇਹੀ ਆ, ਮੁੱਖ ਕੇਂਦਰ ਬਿੰਦੂ ਇਹੀ ਆ ਵੀ ਸਾਡੀਆਂ ਜਿਹੜੀਆਂ ਕਮਿਊਨਿਟੀਜ਼ ਆ ਪੂਰੇ ਸੂਬੇ ਭਰ ਦੇ ਵਿੱਚ ਸੁਰੱਖਿਅਤ ਰਹਿਣ ਤੇ ਇਹ ਇਸ ਦੇ ਵਿੱਚ ਜਿਹੜੀਆਂ ਸਟੇਟ, ਲੋਕਲ ਤੇ ਫੈਡਰਲ ਪਾਰਟਨਰਸ ਦੇ ਨਾਲ ਕੰਮ ਕਰਦੇ ਹੋਏ ਅਸੀਂ ਜਿਹੜੀ ਆ ਇਹ ਇਲੀਗਲ ਡਰੱਗਸ ਆ ਉਹਨਾਂ ਨੂੰ ਰੋਕਣ ਦੇ ਵਿੱਚ ਇਹ ਕਦਮ ਜਿਹੜਾ ਉਹ ਚੁੱਕ ਰਹੇ ਆ। ਸਟੇਟ ਦਾ ਜਿਹੜਾ ਕਾਊਂਟਰ ਡਰੱਗ ਟਾਸਕ ਫੋਰਸ ਆ
ਉਹਨਾਂ ਨੇ ਕਿਹਾ ਵੀ ਕਈ ਸਮਗਲਰਸ ਨੂੰ ਫੜ ਰਿਹਾ ਆ, ਉਹਨਾਂ ਨੂੰ ਅਕਾਊਂਟੇਬਲ ਜਿਹੜਾ ਉਹ ਬਣਾਇਆ ਜਾ ਰਿਹਾ ਆ, ਤੇ ਇਸ ਦੇ ਨਾਲ ਇਹ ਮਾਰੂ ਜਿਹੜੇ ਡਰੱਗਸ ਆ ਉਹਨਾਂ ਨੂੰ ਆਪਣੇ ਸਟਰੀਟਸ ਤੋਂ ਜਿਹੜਾ ਉਹ ਕੱਢਿਆ ਜਾ ਰਿਹਾ ਆ। ਕੈਲਗਾਰਡ ਦੇ ਜਿਹੜੇ ਮੇਜਰ ਜਨਰਲ ਮੈਥਿਊ ਬੀਵਰਸ ਆ, ਉਹਨਾਂ ਨੇ ਕਿਹਾ ਵੀ ਇਸ ਪ੍ਰੋਗਰਾਮ ਦੇ ਵਿੱਚ ਇਨੀਸ਼ੀਅਲੀ ਤੌਰ ਦੇ ਉੱਤੇ ਸਕਸੈਸ ਮਿਲੀ ਹੈ, ਸਾਨੂੰ ਕਾਮਯਾਬੀ ਮਿਲੀ ਆ। ਸੋ ਕਹਿੰਦੇ ਵੀ ਇਸ ਦੇ ਵਿੱਚ ਇਹੀ ਸਿਆਣਪ ਬਣਦੀ ਆ ਵੀ ਇਸ ਨੂੰ ਹੋਰ ਅੱਗੇ ਵਧਾਇਆ ਜਾਵੇ। 2022 ਦੇ ਵਿੱਚ ਕੈਲਗਾਰਡ ਨੇ ਕਾਊਂਟਰ ਡਰੱਗ ਟਾਸਕ ਫੋਰਸ ਦੇ ਤਹਿਤ 30 ਜਿਹੜੇ ਸਰਵਿਸ ਮੈਂਬਰ ਆ ਉਹਨਾਂ ਨੂੰ ਸੈਨ ਯਸਿਡਰੋ, ਓਟੇਮੀਸਾ, ਟਿਕਾਟੇ, ਕਲੈਕਸੀਕੋ ਪੋਰਟ ਆਫ ਐਂਟਰੀ ਦੇ ਉੱਤੇ ਲਾਇਆ ਗਿਆ ਸੀਗਾ ਫੈਡਰਲ ਪਾਰਟਨਰਸ ਦੀ ਮਦਦ ਕਰਨ ਦੇ ਲਈ। ਤੇ ਕਹਿੰਦੇ ਵੀ ਇਸ ਦੇ ਵਿੱਚ ਮਦਦ ਸਫਲਤਾ ਮਿਲ ਕਰਕੇ ਇਸ ਨੂੰ ਹੌਲੀ ਹੌਲੀ ਵਧਾ ਦਿੱਤਾ ਗਿਆ। ਤੇ ਕਹਿੰਦੇ ਵੀ ਹੁਣ 155 ਫੁੱਲ ਟਾਈਮ ਸਰਵਿਸ ਮੈਂਬਰਸ ਤੋਂ 392 ਜਿਹੜੇ ਸਰਵਿਸ ਮੈਂਬਰਸ ਆ ਇਹਨਾਂ ਥਾਵਾਂ ਦੇ ਉੱਤੇ ਜਿਹੜੇ ਉਹ ਲਾਏ ਜਾਣਗੇ। ਟਾਸਕ ਫੋਰਸ ਦੇ ਵਿੱਚ ਕਹਿੰਦੇ ਵੀ ਇਲੀਗਲ ਨਾਰਕੋਟਿਕਸ ਦੀ ਜਿਹੜੀ ਟ੍ਰੈਫਿਕਿੰਗ ਆ ਉਸ ਨੂੰ ਰੋਕਣ ਦੇ ਲਈ, ਚਾਹੇ ਉਹ ਹਵਾ ਦੇ ਜ਼ਰੀਏ ਹੋਵੇ ਚਾਹੇ ਗਰਾਊਂਡ ਦੇ ਜ਼ਰੀਏ ਹੋਵੇ, ਉਸ ਦੇ ਉੱਤੇ ਕਾਬੂ ਪਾਇਆ ਜਾਵੇਗਾ। ਅਗਲੀ ਖਬਰ ਵੱਲ ਚਲੀਏ। ਬਹੁਤ ਸਾਰੇ ਆਪਣੇ ਵੀ ਭੈਣ ਭਰਾ ਉਹਨਾਂ ਨੇ ਪ੍ਰੋਪੋਜੀਸ਼ਨ 47 ਜੋ ਬੈਲਟ ਤੇ ਲੈ ਕੇ ਆਣੀ ਆ, ਬਹੁਤ ਕੰਮ ਕੀਤਾ, ਗੁਰੂ ਘਰਾਂ ਦੇ ਵਿੱਚ ਸਾਈਨ ਕਰਾਏ। ਪਰ ਜਿਹੜੇ ਡੈਮੋਕ੍ਰੇਟ ਆ ਉਹ ਕਹਿੰਦੇ ਵੀ ਹੁਣ ਕੋਸ਼ਿਸ਼ ਕਰ ਰਿਹਾ ਵੀ ਉਸ ਪ੍ਰੋਪੋਜੀਸ਼ਨ ਨੂੰ ਜਿਹੜੀ ਬੈਲਟ ਆ ਉਹਦੇ ਉੱਤੇ ਲਿਆਂਦੇ ਨਾ ਜਾਵੇ ਨਵੰਬਰ ਦੇ ਮਹੀਨੇ ਦੇ ਵਿੱਚ। ਸੋ ਕੈਲੀਫੋਰਨੀਆ ਦੇ ਡੈਮੋਕ੍ਰੇਟਿਕ ਲੀਡਰਸ ਦੀ ਕਲੈਸ਼ ਚੱਲ ਰਹੀ ਆ ਬਿਜ਼ਨਸ ਓਨਰਸ ਦੇ ਨਾਲ ਰੀਟੇਲ ਥੈਫਟ ਦੇ ਸੰਬੰਧ ਦੇ ਵਿੱਚ। ਸੋ ਇਹ ਇੱਕ ਬਹੁਤ ਮਾੜੀ ਗੱਲ ਹੈਗੀ ਆ। ਦੇਖੋ ਪਹਿਲਾਂ ਤਾਂ ਇਹਨਾਂ ਨੇ ਇਦਾਂ ਦੀ ਪ੍ਰੋਪੋਜੀਸ਼ਨਾਂ ਲਿਆਂਦੀਆਂ 553 ਫਿਰ 47 ਪੇ ਨਹੀਂ ਜੀ 950 ਤੇ ਚੋਰੀ ਥੱਲੇ ਕਰਦਾ ਉਹਨਾਂ ਨੂੰ ਮਿਸਡਮੀਨਰ ਲੱਗਣੇ ਆ, ਮੁੜ ਕੇ ਉਹਨਾਂ ਨੂੰ ਚਾਰਜ ਨਹੀਂ ਕੀਤਾ ਜਾਂਦਾ। ਹੁਣ ਜਦੋਂ ਸਾਰੇ ਸਿਗਨੇਚਰ ਵੀ ਕਲੈਕਟ ਹੋ ਗਏ ਤੇ ਕੈਲੀਫੋਰਨੀਆ ਦੀ ਡੈਮੋਕ੍ਰੇਟਿਕ ਲੀਡਰਸ਼ਿਪ ਜਿਸ ਨੂੰ ਗਵਰਨਰ ਗੈਬਨ ਨਿਊਸਮ ਹੋਣੀ ਬੈਕ ਕਰ ਰਹੇ ਆ, ਉਹ ਕਹਿੰਦੇ ਵੀ ਨਹੀਂ ਨਵੰਬਰ ਦੇ ਬੈਲਟ ਤੇ ਇਹ ਨਹੀਂ ਲੈਣੀ ਚਾਹੀਦੀ। ਇਹਦੇ ਨਾਲ ਕਹਿੰਦੇ ਵੀ ਜਿਹੜੇ ਛੋਟੇ ਜਿਹੜੇ ਚੋਰ ਆ ਉਹ ਹੀ ਫੜ ਹੋਣੇ ਆ, ਆਪਾਂ ਵੱਡੇ ਜਿਹੜੇ ਲਾਰਜ ਗਰੁੱਪ ਜਿਹੜੇ ਚੀਜ਼ਾਂ ਚੋਰੀ ਕਰਦੇ ਉਹਨਾਂ ਦੇ ਪਿੱਛੇ ਸਾਨੂੰ ਜਾਣਾ ਚਾਹੀਦਾ। ਕਹਿੰਦੇ ਭਈ 14 ਦੇ ਕਰੀਬ ਬਿੱਲ ਜਿਹੜੇ ਹੈਗੇ ਆ ਆਰਗੇਨਾਈਜ਼ ਆਨਲਾਈਨ ਰੀਸੈਲਰ ਸਕੀਮ ਜਿਹੜੇ ਉਹਨਾਂ ਦੇ ਪਿੱਛੇ ਜਾ ਰਹੇ ਹੈਗੇ ਆ। ਸੋ ਦੇਖੋ ਕਿੱਡਾ ਭੰਬਲ ਭੂਸਾ ਜਿਹੜੇ ਆ ਇਹ ਪੋਲੀਟੀਸ਼ੀਅਨ ਪਾ ਰਹੇ ਆ। ਪਹਿਲਾਂ ਰੌਲਾ ਪਾਇਆ ਵੀ ਪ੍ਰੋਪੋਜੀਸ਼ਨ 47 ਨੂੰ ਅਮੈਂਡ ਕਰਕੇ ਲਿਆਈਏ ਬੈਲਟ ਤੇ ਲਿਆ ਕੇ ਤਾਂ ਕਿ ਇਹਦਾ ਅਮਾਉਂਟ ਘਟਾਇਆ ਜਾਵੇ, ਲੋਕਾਂ ਨੂੰ ਜੇਲ੍ਹ 'ਚ ਸੁੱਟਿਆ ਜਾਵੇ। ਹੁਣ ਕਹਿੰਦੇ ਨਹੀਂ ਜੀ ਇਹ ਬੈਲਟ ਦੇ ਉੱਤੇ ਨਹੀਂ ਪਾਣਾ ਹੈਗਾ। ਇਹਦੇ ਸੰਬੰਧ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਹੋਈ ਹੈਗੀ ਆ। ਸੋ ਗਵਰਨਰ ਗੈਬਨ ਨਿਊਸਮ ਤੇ ਡੈਮੋਕ੍ਰੇਟਿਕ ਲੀਡਰਸ਼ਿਪ ਨੂੰ ਜੂਨ 27 ਤਾਈਂ ਨੈਗੋਸ਼ੀਏਟ ਕਰਨਾ ਪੈਣਾ ਇਸ ਬੈਲਟ ਦੇ ਲਈ। ਜਿਹੜੇ ਬਿਜ਼ਨਸ ਓਨਰਸ ਆ ਇਹ ਹੁਣ ਤੁਸੀਂ ਸਟੋਰਾਂ ਵਾਲੇ ਬਿਜ਼ਨਸ ਵਾਲੇ ਸਾਰੇ ਸੋਚੋ, ਤੁਹਾਡੇ ਸਾਹਮਣੇ ਕਿਸ ਤਰ੍ਹਾਂ ਭਿੰਡੀ ਜਵੈਲਰ ਨੂੰ 17 ਬੰਦੇ ਸ਼ਰੇਆਮ ਲੁੱਟ ਕੇ ਲੈ ਗਏ, PNG ਜਵੈਲਰਸ ਨੂੰ ਕਿਸ ਤਰ੍ਹਾਂ 20 ਬੰਦੇ ਸ਼ਰੇਆਮ ਕੁਝ ਮਿੰਟਾਂ ਦੇ ਵਿੱਚ ਲੁੱਟ ਕੇ ਲੈ ਗਏ। ਇਹ ਬਾਹਲਾ ਦਿਨ ਦੂਰ ਨਹੀਂ ਜਦੋਂ ਤੁਹਾਡੇ ਘਰਾਂ ਦੇ ਵਿੱਚ ਗੰਨਾ ਲੈ ਕੇ ਆਊਗੇ ਤੇ ਤੁਹਾਨੂੰ ਲੁੱਟ ਕੇ ਲੈ ਜਾਊਗੇ। ਸੋ ਇਹ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਤੁਹਾਡੇ ਏਰੀਏ ਦੇ, ਚਾਹੇ ਉਹ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਦੇ ਪਿੱਛੇ ਪਾਓ। ਬਹੁਤ ਸਾਰੇ ਬੈਲਟ ਦੇ ਵੀ ਉੱਤੇ ਹੋਣੇ ਆ, ਉਹਨਾਂ ਨੂੰ ਪੁੱਛੋ ਵੀ ਤੁਸੀਂ ਇਸ ਇਸ਼ੂ ਤੇ ਕਿੱਥੇ ਕੱਢਦੇ ਹੈਗੇ ਕ੍ਰਾਈਮ ਵਾਲੇ ਤੇ। ਨੋ ਮੈਟਰ ਡੈਮੋਕ੍ਰੇਟ ਆ ਨੋ ਮੈਟਰ ਰਿਪਬਲਿਕਨ ਆ, ਉਸ ਬੰਦੇ ਦੀ ਸਪੋਰਟ ਕਰੋ ਜਿਹੜਾ ਇਸ ਇਸ਼ੂਜ਼ ਦੇ ਉੱਤੇ ਖੜਦਾ ਹੈਗਾ। ਬਿਲਕੁਲ, ਜਿਹੜਾ ਤੁਹਾਡੀ ਪਰਿਵਾਰ ਦੀ ਤੁਹਾਡੀ ਕਮਿਊਨਿਟੀ ਦੀ ਸੇਫਟੀ ਦੇ ਹੱਕ ਦੇ ਵਿੱਚ ਆ ਉਸ ਦੇ ਨਾਲ ਹੋ। PNG ਦੇ ਹੀ ਹਰਜੋਤ ਸਿੰਘ ਜੀ ਦੱਸਦੇ ਜਾਈਏ, ਇਹ ਹੈ ਤਾਂ ਮਸਲਾ 13 ਜੂਨ ਦਾ, ਪਰ ਰੀਸੈਂਟਲੀ ਵੀਡੀਓ ਜਿਹੜੀ ਉਹ ਸਾਹਮਣੇ ਆਈ ਸੀ ਅਲ ਕਮੀਨੋ ਰੀਅਲ ਦੇ ਉੱਤੇ ਸਨੀਵੇਲ ਦੇ ਵਿੱਚ ਇਹਨਾਂ ਦਾ ਸਟੋਰ ਆ 5000 ਸਕੁਅਰ ਫੁੱਟ ਦਾ। ਇਹ ਬਹੁਤ ਪੁਰਾਣੇ ਜਿਹੜੇ ਜਿਊਲਰਸ ਆ, ਪੁਰਸ਼ੋਤਮ ਨਾਰਾਇਣ ਗਡਗਲ ਜਿਊਲਰਸ, ਇਹ 1832 ਦੀ ਇਹਨਾਂ ਦੀ ਜਿਹੜੀ ਇਹਨਾਂ ਦੀ ਕੰਪਨੀ ਆ ਉੱਥੋਂ ਦੀ। ਤੇ ਬਾਅਦ ਦੇ ਵਿੱਚ ਇੱਥੇ ਜਿਹੜੇ ਉਹ ਆਏ ਸੀ 20 ਜਣੇ ਆਏ ਤੇ ਲੁੱਟ ਕੇ ਜਿਹੜੇ ਹਥੌੜਿਆਂ ਦੇ ਨਾਲ ਉੱਥੇ ਜਿਹੜਾ ਉਹ ਲੈ ਗਏ। ਫਿਰ ਇਵੈਂਚੁਅਲੀ ਇੱਕ ਜਣਿਆਂ ਦੀ ਗੱਡੀ ਖਰਾਬ ਹੋਈ ਸੀ ਤੇ 5 ਜਣੇ ਗ੍ਰਿਫਤਾਰ ਜਿਹੜੇ ਉਹ ਹੋ ਗਏ ਸੀ, ਉਹਨਾਂ ਨੂੰ ਫੜ ਲਿਆ ਗਿਆ ਸੀਗਾ। ਸੋ ਹਾਲਾਤ ਬਹੁਤ ਮਾੜੇ ਆ। ਜਿਹੜੇ ਜਿਊਲਰਸ ਆ ਉਹ ਵੀ ਭਾਈ ਆਪਣੀ ਸੁਰੱਖਿਆ ਦਾ ਵਿਸ਼ੇਸ਼ ਜਿਹੜਾ ਉਹ ਧਿਆਨ ਰੱਖੋ। ਤੇ ਇੱਥੇ ਨਾਲ ਦੇ ਨਾਲ ਇਹ ਵੀ ਦੱਸਦੇ ਜਾਈਏ ਵੀ ਭਾਈ ਜਿਹੜੇ ਕੰਨਾਂ ਦੇ ਵਿੱਚ ਹੱਥਾਂ 'ਚ ਪਾ ਕੇ ਜਿਹੜੇ ਘੁੰਮਦੇ ਫਿਰਦੇ ਆ, ਤੁਸੀਂ ਵੀ ਭਾਈ ਥੋੜਾ ਸਤਰਕ ਰਿਹਾ ਕਰੋ। ਇਦਾਂ ਦੀਆਂ ਇਨਸੀਡੈਂਟਸ ਪਹਿਲਾਂ ਜਿਹੜੀਆਂ ਉਹ ਵਾਪਰ ਚੁੱਕੀਆਂ ਆ। ਐਵੇਂ ਕਿਸੇ ਦੇ ਜਿਹੜੇ ਉਹ ਰੋਬਰੀ ਦਾ ਸ਼ਿਕਾਰ ਨਾ ਜਿਹੜਾ ਹੋ ਜਿਓ। ਆਪਣੇ ਆਪ ਨੂੰ ਬਚਾਉਣ ਦੀ ਵੀ ਜਿਹੜੀ ਕੋਸ਼ਿਸ਼ ਤੇ ਸਿਖਲਾਈ ਜਿਹੜੀ ਆ ਉਹ ਵੱਧ ਤੋਂ ਵੱਧ ਲਓ ਤੇ ਨਾਲੇ ਇਦਾਂ ਦੀਆਂ ਚੀਜ਼ਾਂ ਦੇ ਉੱਤੇ ਜਿਹੜੀ ਸਤਰਕਤਾ ਜਿਹੜੀ ਉਹ ਤੁਸੀਂ ਵਰਤਣ ਦੀ ਜਿਹੜੀ ਜ਼ਰੂਰਤ ਆ। ਹਾਲਾਤ ਜਿਹੜੇ ਆ ਹਰਜੋਤ ਸਿੰਘ ਜੀ ਇੰਨੇ ਕੁ ਮਾੜੇ ਆ, ਜਿੱਥੇ ਵੀ ਇਨਸੀਡੈਂਟ ਵਾਪਰਦਾ ਆਪਾਂ ਨੂੰ ਇਹ ਪਤਾ ਵੀ ਪੁਲਿਸ ਨੇ ਹਮੇਸ਼ਾ ਬਾਅਦ 'ਚ ਹੀ ਪਹੁੰਚਣਾ ਹੁੰਦਾ ਆ।
ਬਾਅਦ ਚੋਂ 17 ਦੇ ਵਿੱਚੋਂ ਦੇਖੋ ਕੋਈ ਫੜਿਆ ਗਿਆ? ਕੋਈ ਨਹੀਂ ਫੜਿਆ ਗਿਆ, ਜਿਹੜਾ ਭਿੰਡੀ ਜੁਐਲਰਸ ਵਾਲਾ ਸੀ। ਇਹਦੇ ਨਾਲ ਹੀ ਗੱਡੀ ਖਰਾਬ ਹੋਈ ਤੇ 5 ਜਣੇ ਜਿਹੜੇ ਉਹ ਕਹਿੰਦੇ ਗ੍ਰਿਫਤਾਰ ਹੋ ਗਏ, ਬਾਕੀ 15 ਜਿਹੜੇ ਉਹ ਅਜੇ ਤੱਕ ਨਹੀਂ ਫੜੇ ਜਾ ਰਹੇ। ਤੇ ਤੁਸੀਂ ਦੇਖੋਗੇ ਸਾਰੇ ਦੇ ਸਾਰੇ ਇਹ ਨੌਜਵਾਨ ਬਿਲਕੁਲ ਇਹਨਾਂ ਨੂੰ ਪਤਾ ਆ, ਇਹਨਾਂ ਨੂੰ ਹੁਣ ਪਤਾ ਲੱਗਣ ਲੱਗਾ ਵੀ ਇਹ ਜਿਹੜਾ ਸੋਨਾ ਜਿਹੜੇ ਪੰਜਾਬੀ ਮੂਲ ਵਾਲੇ ਜਾਂ ਭਾਰਤੀ ਮੂਲ ਵਾਲੇ ਪਾਉਂਦੇ ਆ ਮਹਿੰਗਾ ਹੁੰਦਾ ਆ, ਨਾ ਕਿ ਜਿਹੜਾ ਦੂਜਾ ਅੱਜ ਕੱਲ੍ਹ ਇੱਥੇ ਮੇਸੀ ਤੇ ਜਾਂ ਦੂਜੇ ਥਾਵਾਂ ਤੇ ਮਿਲਦਾ ਹੁੰਦਾ, ਉਹਨਾਂ ਨਾਲੋਂ ਮਹਿੰਗਾ ਆ। ਸੋ ਇਹਨਾਂ ਨੂੰ ਪਤਾ ਲੱਗਾ ਹੋਇਆ ਤੇ ਹੁਣ ਲੁੱਟ ਖੋਹ ਜ਼ਿਆਦੀਆਂ ਕਰਦੇ ਆ, ਜਿਹੜਾ ਬਚ ਕੇ ਮੋੜ ਤੋਂ। ਕੈਲੀਫੋਰਨੀਆ ਦੀਆਂ 2 ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਤੁਹਾਡੇ ਹੈਰਾਨ ਹੋ ਜਾਓਗੇ ਵੀ ਕਿੱਦਾਂ ਦੀ ਸਿਚੁਏਸ਼ਨ ਹੈ। ਇੱਕ ਤਾਂ ਹੈਗੀ ਆ ਵੀ ਅੱਜ ਇੱਕ ਮਰਡਰ ਸਸਪੈਕਟ ਸੀ ਸਦਰਨ ਕੈਲੀਫੋਰਨੀਆ, ਜੇਲ੍ਹ ਚੋਂ ਹੀ ਭੱਜ ਗਿਆ। ਦੂਜਾ ਜਿਹੜਾ ਬਾਈਡਨ ਦਾ ਸੀਕ੍ਰੇਟ ਸਰਵਿਸ ਏਜੰਟ ਹੀ ਲੁੱਟ ਹੋ ਗਿਆ। ਸੋ ਜਿਹੜੀ ਸੈਨ ਬਰਨਾਰਡੀਨੋ ਕਾਉਂਟੀ ਸਦਰਨ ਕੈਲੀਫੋਰਨੀਆ ਦੇ ਵਿੱਚ ਕੀ ਵਾਪਰਿਆ, ਪਈ 29 ਸਾਲਾਂ ਦਾ ਇੱਕ ਇਨਮੇਟ ਜਿਹੜਾ ਮਰਡਰ ਸਸਪੈਕਟ ਆ, ਉਹ ਕਾਉਂਟੀ ਜੇਲ੍ਹ ਦੇ ਵਿੱਚ ਹੈਗਾ ਆ ਤੇ ਰੀਕ੍ਰੀਏਸ਼ਨਲ ਐਕਟੀਵਿਟੀ ਦੇ ਲਈ ਬਾਹਰ ਜਦੋਂ ਖੇਲਦੇ ਕੋਈ ਕੁੱਦਦੇ ਹੈਗੇ ਆ ਉੱਥੇ ਸੀਗਾ, ਉੱਥੋਂ ਉਹ ਭੱਜ ਗਿਆ। ਬਿਲਕੁਲ ਜਨਵਰੀ ਚ ਭੱਜਿਆ ਸੀ, ਰਿਪੋਰਟ ਇਹ ਹੁਣ ਹੋਇਆ ਹੈਗਾ ਜਨਵਰੀ ਨਹੀਂ ਇਸਨੇ ਪਹਿਲਾਂ ਇਹ ਕਸਟਡੀ ਇਹਨੂੰ ਜਨਵਰੀ ਚ ਕਹਿੰਦਾ ਸੀ ਤੇ ਭੱਜਿਆ ਇਹ ਜੂਨ 16 ਨੂੰ ਹੈਗਾ, ਕੱਲ ਭੱਜਿਆ 12:20 ਤੇ। ਹੁਣ ਤੁਸੀਂ ਦੇਖੋ ਵੀ ਜੇਲ੍ਹ ਦੇ ਵਿੱਚੋਂ ਭੱਜ ਗਿਆ, 29 ਸਾਲਾਂ ਦਾ, ਕਾਲੇ ਮੂਲ ਦਾ, 5 ਫੁੱਟ 11 ਇੰਚ, ਇਹਦਾ 170 ਪਾਉਂਡ ਭਾਰ ਹੈਗਾ। ਹੁਣ ਇਹ ਜਿਹੜੇ ਸ਼ੈਰਿਫ ਡਿਪਾਰਟਮੈਂਟ ਤੇ ਪੁਲਿਸ ਡਿਪਾਰਟਮੈਂਟ ਆ ਉਹ ਲੱਭ ਰਹੇ ਆ, ਉਹ ਕਹਿੰਦੇ ਸਾਨੂੰ ਕੰਟੈਕਟ ਕਰੋ 911 ਤੇ ਜਾਂ 800-782-7463 ਤੇ। ਸੋ ਇਦਾਂ ਦੀ ਸਿਚੁਏਸ਼ਨ ਬਣੀ ਹੋਈ ਆ, ਜੇਲ੍ਹ ਦੇ ਵਿੱਚੋਂ ਮਰਡਰ ਸਸਪੈਕਟ ਭੱਜ ਗਿਆ। ਜੀ ਬਿਲਕੁਲ, ਦੱਸਦੇ ਜਾਈਏ ਕੁਕਾਮੋਂਗਾ ਦੇ ਵਿੱਚ ਇਹ ਸੀਗੀ ਸੈਂਟਰ ਸੀਗਾ ਜਿੱਥੇ ਇਸ ਨੂੰ ਡਿਟੈਂਸ਼ਨ ਸੈਂਟਰ 'ਚ ਰੱਖਿਆ ਹੋਇਆ ਸੀਗਾ, ਵੈਸਟ ਵੈਲੀ ਡਿਟੈਂਸ਼ਨ ਸੈਂਟਰ। ਖੇਡਦੇ ਖੇਡਦੇ ਕਹਿੰਦੇ ਵੀ ਉਸ ਤਰੀਕੇ ਦੇ ਨਾਲ 5 ਫੁੱਟ 11 ਇੰਚ ਦਾ ਕੱਦ ਸੀ, 170 ਪਾਉਂਡ ਆ, ਸਿਰ ਤੋਂ ਇਹ ਗੰਜਾ ਆ, ਹਰੇ ਰੰਗ ਦੀਆਂ ਅੱਖਾਂ ਤੇ ਧੌਣ ਦੇ ਉੱਤੇ ਇਹਦੇ ਟੈਟੂ ਆ ਤੇ ਸਿਰ ਦੇ ਉੱਤੇ ਵੀ ਟੈਟੂ ਆ। ਸ਼ੈਰਿਫ ਆਫਿਸ ਨੇ ਜਿਹੜਾ ਦੱਸਿਆ, ਜੇ ਤੁਹਾਨੂੰ ਇਹ ਲੱਗਦਾ ਹੈ ਕਿਤੇ ਮਿਲਦਾ ਆ, ਦਿਖਦਾ ਆ, ਤੇ ਤੁਰੰਤ 911 ਜਿਹੜੀ ਉਹ ਕਾਲ ਕੀਤੀ ਜਾਵੇ। ਮਰਡਰ ਦੇ ਵਿੱਚ ਜਿਸ ਤੇ ਕਥਿਤ ਤੌਰ ਦੇ ਉੱਤੇ ਇਸ ਦੇ ਉੱਤੇ ਦੋਸ਼ ਲੱਗੇ ਆ, ਅਗਸਤ ਦੇ ਵਿੱਚ ਇਸਨੇ ਅਦਾਲਤ ਵਿੱਚ ਜਿਹੜਾ ਉਸ ਮਾਮਲੇ 'ਚ ਪੇਸ਼ ਹੋਣਾ ਸੀ। ਸੋ ਟਰਾਇਲ ਡੇਟ ਤਾਂ ਸੈੱਟ ਨਹੀਂ ਸੀ ਹੋਈ, ਪਰ ਅਦਾਲਤ ਵਿੱਚ ਇਸਨੇ ਅਗਸਤ 'ਚ ਪੇਸ਼ ਹੋਣਾ ਸੀ। ਹੁਣ ਪਹਿਲਾਂ ਫੜੂਗੇ ਤੇ ਫਿਰ ਹੀ ਜਿਹੜਾ ਇਸ ਨੂੰ ਪੇਸ਼ ਕਰ ਸਕੂਗੇ। ਤੇ ਦੂਜੀ ਤਾਂ ਇਹ ਗੱਲ ਜਿਹੜੀ ਹਰਜੋਤ ਸਿੰਘ ਜੀ ਜੱਗੋਂ 13ਵੀਂ ਵਾਲੀ ਹੋ ਗਈ, ਯੂਐਸ ਸਟੇਟ ਯੂਨਾਈਟਿਡ ਸਟੇਟ ਦਾ ਸੀਕ੍ਰੇਟ ਸਰਵਿਸ ਵਾਲੇ ਉਹ ਬੰਦੇ ਆ ਜਿਨ੍ਹਾਂ ਦੇ ਉੱਤੇ ਭਾਰ ਹੁੰਦਾ ਆ ਮੁਲਕ ਦੇ ਟੌਪ ਦੇ ਲੀਡਰਸ, ਪ੍ਰੈਜ਼ੀਡੈਂਟ ਤੇ ਅਜਿਹੇ ਜਿਹੜੇ ਆ ਵੱਡੇ ਵੱਡੇ ਅਹੁਦੇ ਵਾਲਿਆਂ ਦੀ ਸੁਰੱਖਿਆ ਦਾ। ਕਹਿੰਦੇ ਵੀ ਇਹ ਰਾਤ ਨੂੰ 9:30 ਵਜੇ ਸ਼ਨੀਚਰਵਾਰ ਦੀ ਘਟਨਾ ਆ, ਔਰੰਜ ਕਾਉਂਟੀ ਦੇ ਵਿੱਚ ਇੱਕ ਰੈਜ਼ੀਡੈਂਸ਼ੀਅਲ ਇਲਾਕੇ 'ਚ ਇਹ ਵਾਪਸ ਆ ਰਿਹਾ ਸੀ ਤਾਂ ਉਸ ਦੌਰਾਨ ਇਸ ਨੂੰ ਬੰਦੂਕ ਦੀ ਨੋਕ ਦੇ ਉੱਤੇ ਲੁੱਟ ਲਿਆ ਗਿਆ। ਕਹਿੰਦੇ ਆਪਣੀ ਵਰਕ ਅਸਾਈਨਮੈਂਟ ਤੋਂ ਬਾਅਦ 'ਚ ਵਾਪਸ ਜਿਹੜਾ ਉਹ ਪਰਤ ਰਿਹਾ ਸੀ, ਗਨ ਪੁਆਇੰਟ ਦੇ ਉੱਤੇ ਇਸ ਦਾ ਬੈਗ ਜਿਹੜਾ ਉਹ ਚੋਰੀ ਕੀਤਾ ਗਿਆ। ਟਸਟਨ ਪੁਲਿਸ ਡਿਪਾਰਟਮੈਂਟ ਨੇ ਇਸ ਇਨਸੀਡੈਂਟ ਦੇ ਬਾਰੇ ਜਿਹੜਾ ਉਹ ਦੱਸਿਆ ਆ। ਕਹਿੰਦੇ ਵੀ ਇਹ ਸੀਕ੍ਰੇਟ ਸਰਵਿਸ ਵਾਲੇ ਨੇ ਬਾਅਦ ਦੇ ਵਿੱਚ ਗੋਲੀ ਵੀ ਉਦਾਂ ਚਲਾਈ ਆਪਣੇ ਗਵਰਨਮੈਂਟ ਇਸ਼ੂਡ ਵੈਪਨ ਤੋਂ, ਪਰ ਜਿਹੜਾ ਉਹ ਭਗੌੜਾ ਆ ਉੱਥੋਂ ਜਿਹੜਾ ਉਹ ਭੱਜ ਗਿਆ। ਸੀਕ੍ਰੇਟ ਸਰਵਿਸ ਏਜੰਟ ਦੀ ਆਈਡੈਂਟੀਟੀ ਤਾਂ ਜਿਹੜੀ ਉਹ ਨਹੀਂ ਦੱਸੀ ਗਈ। ਜੋ ਬਾਈਡਨ ਜਿਹੜੇ ਪ੍ਰੈਜ਼ੀਡੈਂਟ ਆ ਲਾਸ ਐਂਜਲਸ ਦੇ ਵਿੱਚ ਬੀਤੇ ਦਿਨਾਂ 'ਚ ਪਿਛਲੇ ਵੀਕਐਂਡ ਦੇ ਉੱਤੇ ਫੰਡਰੇਜ਼ਰ ਇਵੈਂਟ ਦੇ ਲਈ ਇੱਥੇ ਪਹੁੰਚੇ ਹੋਏ ਸੀ। ਪੀਕੌਕ ਥੀਏਟਰ ਜੋ ਇੱਥੇ ਆ LA ਦੇ ਵਿੱਚ ਔਰੰਜ ਕਾਉਂਟੀ 'ਚ ਸੈਟਰਡੇ ਈਵਨਿੰਗ ਨੂੰ ਉਹਨਾਂ ਨੇ ਰੱਖਿਆ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਲਾਸ ਐਂਜਲਸ ਹੋਟਲ ਦੇ ਵਿੱਚ ਰਾਤੀ 9 ਵਜੇ ਜਿਹੜੇ ਉਹ ਵਾਪਸ ਪਹੁੰਚ ਗਏ ਸੀਗੇ। ਸੋ ਸਸਪੈਕਟ ਕਹਿੰਦੇ ਵੀ ਸਿਲਵਰ ਗੱਡੀ ਦੇ ਵਿੱਚ ਉਥੋਂ ਫਰਾਰ ਹੋ ਗਿਆ। ਸੀਕ੍ਰੇਟ ਸਰਵਿਸ ਦੀਆਂ ਏਜੰਟਸ ਦੀਆਂ ਜਿਹੜੀਆਂ ਬਿਲੋਂਗਿੰਗਸ ਦੇ ਵਿੱਚ ਕੀ ਸੀ, ਉਹ ਕਹਿੰਦੇ ਵੀ ਕੁਝ ਉਸ ਦੀਆਂ ਚੀਜ਼ਾਂ ਜਿਹੜੀਆਂ ਰਿਕਵਰ ਆ ਉਹ ਕਰ ਲਈਆਂ ਗਈਆਂ ਆ। ਸੀਕ੍ਰੇਟ ਸਰਵਿਸ ਦੇ ਜਿਹੜੇ ਕਮਿਊਨੀਕੇਸ਼ਨ ਦੇ ਡਾਇਰੈਕਟਰ ਉਹ ਕਹਿੰਦੇ ਵੀ ਅਸੀਂ ਇਸ ਚੀਜ਼ ਦਾ ਥੈਂਕਫੁਲ ਹਾਂ, ਧੰਨਵਾਦ ਕਰਦੇ ਹਾਂ ਵੀ ਸਾਡੇ EMPLOYEE ਨੂੰ ਕਿਸੇ ਤਰੀਕੇ ਦੀ ਸੱਟ ਚੋਟ ਜਿਹੜੀ ਉਹ ਨਹੀਂ ਲੱਗੀ ਹੈਗੀ। ਪਰ ਇਹ ਇੱਕ ਹੁਣ ਵੱਡੀ ਜਿਹੜੀ ਗੱਲ ਆ ਵੀ ਚੋਰਾਂ ਨੂੰ, ਲੁਟੇਰਿਆਂ ਨੂੰ ਕਿਸੇ ਤਰੀਕੇ ਦਾ ਕੋਈ ਡਰ ਨਹੀਂ, ਖੌਫ ਨਹੀਂ। ਉਹ ਤਾਂ ਚਲੋ ਉਹਨਾਂ ਦਾ ਨਹੀਂ ਪਤਾ ਲੱਗਦਾ ਵੀ ਉਹ ਸੀਕ੍ਰੇਟ ਸਰਵਿਸ ਦੇ ਏਜੰਟ ਹੋਊਗਾ, ਪਰ ਫਿਰ ਵੀ ਦੇਖੋ ਸ਼ਰੇਆਮ ਲੋਕਾਂ ਨੂੰ ਬੰਦੂਕ ਦੀ ਨੋਕ ਤੇ ਲੁੱਟ ਖੋਹ ਚੱਲ ਰਹੀ ਆ। ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਜੋ ਅੱਗਾਂ ਲੱਗੀਆਂ ਹੋਈਆਂ ਹੈਗੀਆਂ, 2 ਮੇਜਰ ਅੱਗਾਂ ਇਸ ਟਾਈਮ ਲੱਗੀਆਂ। ਇੱਕ ਲਾਸ ਐਂਜਲਸ ਵਾਲੇ ਏਰੀਏ ਦੇ ਵਿੱਚ ਇੰਟਰਸਟੇਟ 5 ਜੋ ਗਵਰਨਮੈਂਟ ਦਾ ਟਾਊਨ ਹੈਗਾ 60 ਮੀਲ ਨਾਰਥ ਵੈਸਟ ਆਫ ਲਾਸ ਐਂਜਲਸ, ਉੱਥੇ 15,610 ਏਕੜ ਅੱਗ ਦੇ ਨਾਲ ਸੜ ਕੇ ਹੁਣ ਤੱਕ ਸਵਾਹ ਹੋ ਚੁੱਕੇ ਹੈਗੇ ਆ।
ਤੇ ਦੂਸਰੀ ਜਿਹੜੀ ਆ ਸਨੋਮਾ ਕਾਉਂਟੀ ਦੇ ਵਿੱਚ ਵੀ ਅੱਗ ਲੱਗੀ ਹੋਈ ਹੈਗੀ ਆ। ਉੱਥੇ 1900 ਦੇ ਕਰੀਬ ਏਕੜ ਜੋ ਆ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ। ਇਹ ਜਿਹੜੀ ਵਾਈਲਡ ਫਾਇਰ ਆ ਲੇਕ ਸਨੋਮਾ ਜੋ 25 ਮੀਲ ਸੈਂਟਾ ਰੋਜ਼ਾ ਤੋਂ ਦੂਰ ਹੈਗੀ ਆ, ਉੱਥੇ ਲੱਗੀ ਹੋਈ, ਸਿਰਫ 20% ਕੰਟੇਨਡ ਆ। ਜੋ ਗਵਰਨਮੈਂਟ ਵਾਲੀ ਫਾਇਰ ਆ ਸਿਰਫ 8% ਕੰਟੇਨਡ ਹੈਗੀ ਆ। ਸੋ ਹਵਾ ਬਹੁਤ ਤੇਜ਼ੀ ਨਾਲ ਚੱਲਦੀ ਆ, ਸੋ ਅੱਗ ਨੂੰ ਬੁਝਾਉਣਾ ਬਹੁਤ ਔਖਾ ਹੈ ਇਸ ਟਾਈਮ ਤੇ। ਜਿਹੜੇ ਇਮੀਗ੍ਰੇਸ਼ਨ ਵਾਲੇ ਇਹ ਜਿਹੜੀ ਅਗਲੀ ਖਬਰ ਵੀ ਧਿਆਨ ਨਾਲ ਜਿਹੜਾ ਉਹ ਸੁਣਨ, ਕਾਫੀਆਂ ਦੇ ਲਈ ਇਹ ਖੁਸ਼ਖਬਰੀ ਦੇ ਤੌਰ ਦੇ ਉੱਤੇ ਹੋ ਸਕਦੀ ਆ। ਪ੍ਰੈਜ਼ੀਡੈਂਟ ਬਾਈਡਨ ਜਿਹੜੇ ਆ ਉਹਨਾਂ ਅਨਡਾਕੂਮੈਂਟਡ ਸਪਾਊਸਿਸ ਦੀ ਪੈਨਲਟੀਜ਼ ਨੂੰ ਕਹਿੰਦੇ ਆ ਮੁਆਫ ਕਰ ਸਕਦੇ ਆ, ਜਿਨ੍ਹਾਂ ਦੇ ਵਿਆਹ ਜਿਹੜੇ ਯੂਐਸ ਸਿਟੀਜ਼ਨ ਦੇ ਨਾਲ ਹੋਏ ਆ। ਕਹਿੰਦੇ ਵੀ ਪ੍ਰੈਜ਼ੀਡੈਂਟ ਬਾਈਡਨ ਆਪਣੇ ਇਹ ਅਨਾਉਂਸ ਕਰਨ ਜਾ ਰਹੇ ਆ ਅਜਿਹੇ ਪਲਾਨ ਨੂੰ, ਜਿਸ ਦੇ ਨਾਲ ਲੱਖਾਂ ਹੀ ਲੋਕਾਂ ਨੂੰ, ਹੰਡਰਡਸ ਆਫ ਥਾਊਜ਼ੈਂਡਸ ਆਫ ਜਿਹੜੇ ਅਨਡਾਕੂਮੈਂਟਡ ਮਾਈਗ੍ਰੈਂਟਸ ਜੋ ਯੂਐਸ ਸਿਟੀਜ਼ਨ ਦੇ ਨਾਲ ਵਿਆਹੇ ਆ, ਜਿਨ੍ਹਾਂ ਨੇ ਲੀਗਲ ਰੈਜ਼ੀਡੈਂਸੀ ਦੇ ਲਈ ਅਪਲਾਈ ਕਰਨਾ ਆ, ਉਹਨਾਂ ਨੂੰ ਇਸ ਦੇ ਵਿੱਚ ਮਦਦ ਹੋ ਸਕਦੀ ਆ। ਆਪਾਂ ਕਾਫੀ ਵਾਰੀ ਜਿਹੜੇ ਇਮੀਗ੍ਰੇਸ਼ਨ ਦੇ ਪ੍ਰੋਗਰਾਮ ਦੇ ਵਿੱਚ ਅਟਾਰਨੀ ਟਿਲਕਿਆਣਾ ਹੋਣਾ ਨੇ ਦੱਸਿਆ ਆ ਵੀ ਜੇ ਤੁਸੀਂ ਟੱਪ ਕੇ ਆਏ ਆ, ਅਨਡਾਕੂਮੈਂਟਡ ਸੀਗੇ, ਵਿਆਹ ਵੀ ਹੋ ਜਾਂਦਾ ਤੇ ਉਹਦੇ ਲਈ ਵੀ ਤੁਹਾਨੂੰ ਪੱਕੇ ਹੋਣ ਦੇ ਲਈ ਕਈ ਜਿਹੜੇ ਆ ਉਹ ਪਾਪੜ ਵੇਲਣੇ ਪੈਂਦੇ ਆ। ਇਸ ਦੇ ਨਾਲ ਕਹਿੰਦੇ ਵੀ ਕਈ ਚੀਜ਼ਾਂ ਜਿਹੜੀਆਂ ਉਹ ਸਖਾਲੀਆਂ ਹੋ ਸਕਦੀਆਂ। ਇਹ ਕਹਿੰਦੇ ਵੀ ਇੱਕ ਵੱਡੀ ਪਾਲਿਸੀ ਸ਼ਿਫਟ ਇਸ ਟਾਈਮ ਸਾਹਮਣੇ ਆਈ ਆ ਡੈਮੋਕ੍ਰੇਟ ਪ੍ਰੈਜ਼ੀਡੈਂਟਸ ਦੇ ਦੁਆਰਾ, ਉਸ ਟਾਈਮ ਦੇ ਉੱਤੇ ਜਦੋਂ ਜਿਹੜੀਆਂ ਇਲੈਕਸ਼ਨਸ ਆ ਇਸ ਟਾਈਮ ਬਿਲਕੁਲ ਸਿਰ ਦੇ ਉੱਤੇ ਆ। ਕੀ ਇਹਦੇ ਨਾਲ ਇਹ ਚਾਹੁੰਦੇ ਆ ਜਾਂ ਉਹ ਦੇਖ ਰਹੇ ਆ ਵੀ ਉਹਨਾਂ ਯੂਐਸ ਸਿਟੀਜ਼ਨ ਨੂੰ ਆਪਣੇ ਵੱਲ ਕੀਤਾ ਜਾ ਸਕੇ ਜਿਨ੍ਹਾਂ ਦੇ ਜਿਹੜੇ ਸਪਾਊਸਿਸ ਆ ਇਸ ਤਰੀਕੇ ਦੇ ਨਾਲ ਫਸੇ ਪਏ ਹੈਗੇ ਆ। ਸੋ ਰੋਡ ਟੂ ਸਿਟੀਜ਼ਨਸ਼ਿਪ ਜਾਂ ਪਾਥਵੇ ਟੂ ਸਿਟੀਜ਼ਨਸ਼ਿਪ ਉਹਨਾਂ ਦੇ ਲਈ ਜਿਹੜਾ ਉਹ ਕ੍ਰੀਏਟ ਹੋ ਸਕਦਾ ਆ, ਜਿਹੜੇ ਯੂਐਸ ਸਿਟੀਜ਼ਨ ਦੇ ਨਾਲ ਵਿਆਹੇ ਨੇ ਪਰ ਆਪ ਅਜੇ ਅਨਡਾਕੂਮੈਂਟਡ ਹੈਗੇ ਆ। ਬਾਈਡਨ ਕਹਿੰਦੇ ਵੀ ਆਪਣੀ ਪਾਲਿਸੀਜ਼ ਨੂੰ ਉਸ ਟਾਈਮ ਦੇ ਉੱਤੇ ਉਸ ਦੀ ਘੁੰਡ ਚੁਕਾਈ ਕਰ ਰਹੇ ਆ ਵਾਈਟ ਹਾਊਸ ਦੇ ਵਿੱਚ, ਜਦ ਅੱਜ ਤੋਂ 12 ਸਾਲ ਪਹਿਲਾਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਜਿਹੜੇ ਅਨਡਾਕੂਮੈਂਟਡ ਮਾਈਗ੍ਰੈਂਟਸ ਆ ਡਾਕਾ ਵਾਲਾ ਜਿਹੜਾ ਪ੍ਰੋਗਰਾਮ ਆ ਉਹ ਐਲਾਨਿਆ ਸੀਗਾ। ਸੋ ਇਸ ਦੇ ਉੱਤੇ ਵਾਈਟ ਹਾਊਸ ਨੇ ਅਜੇ ਕੋਈ ਟਿੱਪਣੀ ਤਾਂ ਨਹੀਂ ਕੀਤੀ, ਪਰ ਇਹ ਮੰਨਿਆ ਜਾ ਰਿਹਾ ਆ ਵੀ ਯੂਐਸ ਸਿਟੀਜ਼ਨ ਦੇ ਨਾਲ ਵਿਆਹੇ ਜਿਹੜੇ ਅਨਡਾਕੂਮੈਂਟਡ ਆ ਉਹਨਾਂ ਦੇ ਲਈ ਰਾਹ ਥੋੜਾ ਜਿਹਾ ਪੱਧਰਾ ਹੋਰ ਹੋ ਸਕਦਾ ਆ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਨੀ ਆ। ਪਹਿਲਾਂ ਸਟਾਕ ਮਾਰਕੀਟ ਲੋਅਰ ਸਟਾਰਟ ਹੋਈ ਸੀ ਤੇ ਡਾਊ ਜੋਨ ਇੰਡਸਟਰੀਅਲ ਕਾਫੀ ਅੱਪ ਗਿਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਅੱਜ ਹਫਤੇ ਦੀ ਸ਼ੁਰੂਆਤ ਵਿੱਚ ਜਿਹੜਾ ਡਾਊ ਜੋਨ ਆ 100 ਤੇ 99 ਪੁਆਇੰਟ ਵੱਧ ਕੇ 38,778 ਤੇ ਬੰਦ ਹੋਇਆ। S&P 42 ਪੁਆਇੰਟ ਵੱਧ ਕੇ 5473 ਤੇ ਬੰਦ ਹੋਇਆ। ਨੈਸਡੈਕ 168 ਪੁਆਇੰਟ ਵੱਧ ਕੇ 17,857 ਦੇ ਉੱਤੇ। ਸੋਨੇ ਦਾ ਭਾਅ $2340 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ, 10 ਈਅਰ ਯੀਲਡ 4.26% ਤੇ ਕ੍ਰਿਪਟੋ ਕਰੰਸੀ ਚ ਬਿਟਕੋਇਨ 65,738 ਤੇ ਇਥੀਰੀਅਮ 3475 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 52 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 49 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 37.5 ਸੈਂਟ। ਇੱਥੇ ਪ੍ਰੋਗਰਾਮ ਦੀ ਜਿਹੜੇ ਜੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।